वाहिगुरू जी का खालसा वाहिगुरू जी की फतेह। मेरा नाम निशान सिंह है जी। मैं मैलबर्न आस्ट्रेलिया तो इस वेले आया। पिछों जिहड़ा साडा वा चढ़दे पंजाब चों गुरदासपुर जिला वा जी। हाँ जी। ते मेरे दादा जी सरदार मुख्तियार सिंह सन ऑफ सरदार लाल सिंह, ਉਹ 47 ਦੇ ਵਿੱਚ ਇਸ ਪਿੰਡ ਤੋਂ ਜਿਹਨੂੰ ਚੱਕ 301 GB ਕਹਿੰਦੇ ਆ ਜੀ। ਹਾਂਜੀ, ਇੱਥੋਂ ਉਹ ਗਏ ਸੀਗੇ ਤੇ ਅੱਜ 72 ਸਾਲ ਬਾਅਦ ਤੇ ਮੈਨੂੰ ਮੇਰੀ ਵੀ ਤਕਰੀਬਨ 40 ਸਾਲ ਉਮਰ ਹੋ ਗਈ ਆ ਤੇ ਮੈਨੂੰ ਲੱਗਦਾ ਮੇਰੇ ਦਾਦਾ ਜੀ ਤੋਂ ਬਾਅਦ 'ਚ ਸਾਡੇ ਪਰਿਵਾਰ ਜਾਂ ਐਕਸਟੈਂਡਡ ਪਰਿਵਾਰ ਦੇ ਵਿੱਚੋਂ ਪਹਿਲਾ ਹੀ ਮੈਨੂੰ ਮੌਕਾ ਮਿਲਿਆ ਕਿ ਮੈਂ ਇਸ ਪਿੰਡ ਦੇ ਆ ਕੇ ਤੇ ਪਿੰਡ ਦੀ ਇਸ ਧਰਤੀ ਜਿਹੜੀ ਆ ਉਹਨੂੰ ਨਮਸਕਾਰ ਕਰ ਸਕਾਂ। ਆਪਣਾ ਪਿੰਡ ਹੈ ਜੀ, ਪਿੰਡ ਉਹੀ ਆ, ਜ਼ਿਲ੍ਹਾ ਥਾਣਾ ਉਹੀ ਆ। ਜ਼ਰੂਰ ਕੋਈ ਨਾ ਕੋਈ ਮਦਦ ਕਰੋ ਜਾਂ ਤੇ ਬਜ਼ੁਰਗ ਹੋਣ ਪਿੰਡ ਦੇ ਵਿੱਚ ਜਿਹੜੇ ਕੋਈ ਦੱਸ ਸਕਦੇ ਹੁਣ ਅਸਲੀ ਜਿਹੜਾ ਪਿੰਡ ਆ ਉਹ ਤੇ ਵੇਖ ਕੇ ਆਈਏ। ਮੇਰੇ ਪਿਤਾ ਜੀ ਆਏ 10-15 ਸਾਲ ਪਹਿਲਾਂ ਕਰੀ ਨਨਕਾਣਾ ਸਾਹਿਬ ਤੇ ਪਰ ਉਹ ਉਦੋਂ ਤੇ ਸਿਰਫ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਚਲ ਗਏ। ਕੋਈ ਪਤਾ ਨਹੀਂ ਹੁੰਦਾ ਰੱਬ ਦੀ ਘੜੀ ਦਾ ਆਪਣਾ ਘਰ ਵੀ ਹੋ ਸਕਦਾ ਉੱਥੇ, ਹੈ ਕਿ ਨਹੀਂ? ਅਸੀਂ 70-75 ਸਾਲਾਂ ਬਾਅਦ ਜਾ ਕੇ ਸਾਨੂੰ ਮੌਕਾ ਮਿਲ ਸਕਦਾ ਵੀ ਅਸੀਂ ਆਪਣੇ ਘਰ 'ਚ ਪਈਏ, ਪਾਣੀ ਪਿਲਾਈਏ ਜੀ। ਬੋਤਲ ਪਾਣੀ ਤੇ ਰੱਬ ਹੀ ਬਹੁਤ ਪਾਉਂਦੇ ਆ ਜੀ। ਹੁਣ ਜਿਹੜੀ ਇੱਛਾ ਵਾ ਉਹ ਚਾਹੇ ਪਿਲਾ ਦੇ। ਹੁਣ ਵੀਰੋ ਕਿਸੇ ਦੀ ਨਹੀਂ, ਹੁਣ ਜਿਹੜੀ ਖੋਜ 'ਚ ਆਏ ਆ ਉਹ ਕਰੀਏ ਪਹਿਲਾਂ ਤੇ ਚਲੋ ਰੱਬ ਨੂੰ ਫਲ ਆਵੇ, ਫਿਰ ਉਸ ਤੋਂ ਬਾਅਦ ਜ਼ਰੂਰ ਮਿਲਦੇ ਹਾਂ ਜੀ। ਅੱਲਾ अपना गुरुद्वारा साहब, ठीक है।
ਸੋ ਅਸੀਂ ਤਾਂ ਆਏ ਵੀ ਅਸੀਂ ਕਿ ਚਲੋ ਕਈ ਵਾਰੀ ਇੱਥੇ ਬਜ਼ੁਰਗ ਕੋਈ ਮਿਲ ਜਾਂਦਾ ਹੈ ਕਿ ਨਹੀਂ, ਤੇ ਫਿਰ ਸਾਂਝ ਪੈ ਜਾਂਦੀ ਹੈ, ਫਿਰ ਉੱਥੋਂ ਪਤਾ ਲੱਗਦਾ। ਪੈ ਗਈ ਜੀ ਸਾਂਝ, ਤੁਸੀਂ ਜਿੱਥੇ ਸਾਂਝ ਪੈ ਗਈ ਹੈ ਜੀ, ਕੋਈ ਗੱਲ ਨਹੀਂ, ਫੇਰ ਵੀ ਆਵਾਂਗੇ, ਆਪਣਾ ਪਿੰਡ ਜ਼ਰੂਰ ਆਵਾਂਗੇ। ਹਾਂਜੀ ਬਾਬਾ ਜੀ ਕੀ ਨਾਂ ਜੀ ਆਪਣਾ? ਆਬਾਦ ਅਲੀ। ਆਬਾਦ ਅਲੀ। ਤੇ ਇਸ ਵਕਤ ਆਪਾਂ ਕਿਹੜੇ ਪਿੰਡ 'ਚ ਆ? 301 ਗੁਰਦਾਸਪੁਰ। 301 ਗੁਰਦਾਸਪੁਰ। ਹਾਂ ਗੁਰਦਾਸਪੁਰ। ਠੀਕ ਹੈ, ਤੇ ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਅਸੀਂ ਉਧਰੋਂ ਹੀ ਆਇਆ ਜੀ। ਉਧਰੋਂ ਕਿਹੜੀ ਜਗ੍ਹਾ ਤੋਂ? ਜਾਜਿਓ। 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 ਤਹਿਸੀਲ? ਤਹਿਸੀਲ ਦਸੂਆ। ਜ਼ਿਲ੍ਹਾ? ਜ਼ਿਲ੍ਹਾ ਹੁਸ਼ਿਆਰਪੁਰ। ਹੁਸ਼ਿਆਰਪੁਰ ਦੇ। ਅੱਛਾ, ਤੇ ਹੁਣ ਆਪਣੀ ਉਮਰ ਕਿੰਨੀ ਕੁ ਹੈਗੀ? ਉਮਰ ਮੇਰੀ 62 ਸਾਲ। 62 ਸਾਲ। ਤੁਸੀਂ ਇੱਥੇ ਹੀ ਪੈਦਾ ਹੋਏ ਹੋ? ਹਾਂ, ਇੱਥੇ ਇਹ ਜਿਹੜਾ ਆਪਾਂ ਕਿੱਥੇ ਆ? ਗੁਰਦੁਆਰਾ ਸਾਹਿਬ? ਹਾਂ, ਗੁਰਦੁਆਰਾ ਤੁਸੀਂ ਇੱਥੇ ਹੀ ਰਹਿੰਦੇ ਹੋ? ਇੱਥੇ ਰਹਿੰਦੇ ਹਾਂ। ਚਲੋ ਜੀ, ਬਹੁਤ ਧੰਨਵਾਦ। ਆਨ ਮੀਨਸ ਔਨ ਕਹਿੰਦੇ ਨੇ ਨਾ ਆਪਾਂ, ਕੋਈ ਚੀਜ਼ ਇੰਗਲਿਸ਼ ਦਾ ਵਰਡ ਔਨ ਵੀ ਹੁੰਦਾ ਵਾ, ਕਿਸੇ ਚੀਜ਼ ਦੇ ਕਿਰਪਾ ਕਰਨੀ, ਕਿਰਪਾ ਆਨ, ਇਹਦੇ ਉੱਤੇ ਕਿਰਪਾ ਕਰਨੀ। ਜਿਹੜੀ ਕਿਰਪਾਨ ਹੁੰਦੀ ਹੈ ਸਿੱਖ ਦੀ, ਉਹ ਆਪਣੇ ਆਪ ਨੂੰ ਬਚਾਉਣ ਲਈ ਤੇ ਜਿਹੜਾ ਹੋਰ ਕੋਈ ਜਿੰਨੇ ਤੁਸੀਂ ਖੜੇ ਆ ਬਚਾਉਣ ਵਾਸਤੇ ਹੁੰਦੀ ਆ। ਜਿਹੜੀ ਤਲਵਾਰ ਹੁੰਦੀ ਆ ਉਹ ਇੱਕ ਸਿਪਾਹੀ ਦੇ ਹੱਥ 'ਚ ਹੁੰਦੀ ਆ, ਉਹਨਾਂ ਨਾਲ ਜ਼ੁਲਮ ਕਰਦਾ। ਉਹਦਾ ਤੇ ਤੁਹਾਨੂੰ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਕਿੱਦਾਂ ਕਰਦੇ ਤੇ ਕਿੱਦਾਂ ਕਰਦੇ, ਹੈ ਕਿ ਨਹੀਂ। ਪਰ ਕਿਰਪਾਨ ਜਿਹੜੀ ਉਹ ਜ਼ੁਲਮ ਕਰਨ ਲਈ ਨਹੀਂ ਹੁੰਦੀ, ਉਹ ਬਚਾਉਣ ਲਈ, ਪ੍ਰੋਟੈਕਸ਼ਨ ਲਈ ਹੁੰਦੀ ਆ। ਤਲਵਾਰ ਜਿਹੜੀ ਉਹ ਸਿਪਾਹੀ ਦੇ ਹੱਥ 'ਚ ਹੋ ਸਕਦੀ ਹੈ ਕਿ ਨਹੀਂ, ਪਰ ਜਿਹੜੀ ਕਿਰਪਾਨ ਆ ਉਹ ਸਿਰਫ ਇੱਕ ਭਗਤ ਦੇ ਹੱਥ 'ਚ ਹੁੰਦੀ ਆ। ਇਹੀ ਕਿਰਪਾਨ ਸਾਨੂੰ ਸਿੱਖਾਂ ਨੂੰ ਫੜਾਈ ਸੀਗੀ ਗੁਰੂ ਸਾਹਿਬ ਨੇ ਕਿ ਭਾਈ ਤੁਸੀਂ ਆਪਣੇ ਆਪ ਦੀ ਪ੍ਰੋਟੈਕਸ਼ਨ ਕਰਨੀ ਲੋੜ ਪੈਣ ਤੇ, ਹੋਰ ਧੀਆਂ ਭੈਣਾਂ ਦੀ ਇੱਜ਼ਤ ਵੀ ਬਚਾਉਣੀ ਆ। ਕੋਈ ਰਾਹਗੀਰ, ਕੋਈ ਭੈਣ ਭਰਾ ਵਾ, ਉੱਥੇ ਕੋਈ ਨਸਲ ਧਰਮ ਦਾ ਕੋਈ ਭੇਦਭਾਵ ਨਹੀਂ ਆ। ਤੇ ਜਿਹਨੂੰ ਤੁਸੀਂ ਜਿੱਥੇ ਆਪਣਾ ਤਾਣ ਲਾ ਕੇ ਬਚਾ ਸਕਦੇ ਆ, ਉੱਥੇ ਉਹਨਾਂ ਦੀ ਪ੍ਰੋਟੈਕਸ਼ਨ ਕਰੋ। ਫਿਲਮਾਂ ਵਾਲਿਆਂ ਤੇ ਨਾ ਚੱਲ ਜਿਓ, ਅਸਲੀ ਇਤਿਹਾਸ ਪੜ੍ਹਿਆ ਕਰੋ, ਫਿਰ ਤੁਹਾਨੂੰ ਅਸਲੀ ਸਰਦਾਰਾਂ ਬਾਰੇ ਪਤਾ ਲੱਗੂ, ਹੈ ਕਿ ਨਹੀਂ। ਹਾਂ, ਉਹ ਉਹਨਾਂ ਦਾ ਨਹੀਂ, ਉਹ ਜਦੋਂ ਫਿਰ ਲੱਗਦੀ ਲੜਾਈ ਲੁੜੀ, ਫਿਰ ਨਹੀਂ ਉਹਨਾਂ ਦਾ ਕੋਈ ਆਵਾਜ਼ ਨਹੀਂ ਜਾਂਦੀ। ਪਿੰਡ ਦੀ ਇਹੀ ਸੀ, ਇਹਦਾ 17 ਤੁਹਾਡਾ ਹੀ ਭਰਾ ਵਾ ਪੁੱਤ। 17 ਘਰ ਸੀ ਇੱਥੇ ਪਿੰਡ। ਕਿੰਨਾ ਜੀ? 17 ਘਰ। 17 ਘਰ ਸੀਗੇ ਉਦੋਂ? ਹਾਂਜੀ। ਹੁਣ ਤੇ ਪਿੰਡ ਬਹੁਤ ਵੱਡਾ। ਬਹੁਤ। ਸਾਡੇ ਬਜ਼ੁਰਗ ਦੱਸਦੇ ਆ। ਅੱਛਾ, ਮੇਰੀ ਸੁਣੋ ਗੱਲ, ਜਿਹਨੂੰ ਚਾਕਲੇਟ ਨਹੀਂ ਨਾ ਚੰਗੀ ਲੱਗਦੀ, ਉਹ ਮੈਨੂੰ ਪਹਿਲਾਂ ਹੀ ਦੱਸ ਦੋ, ਐਵੇਂ ਨਾ ਫੜ ਕੇ ਬਹਿ ਜਿਓ। ਕਿਉਂ ਭਾਜੀ? ਪਤਾ ਕੀ, ਅੱਜ ਮੈਂ ਚਾਕਲੇਟ ਦੇਤੀ, ਇਹਨਾਂ ਨੂੰ ਸਵਾਦ ਨਾ ਲੱਗੀ। ਅੱਛਾ, ਇਦਾਂ ਕਰਦਾ ਵਾ, ਤੁਸੀਂ ਸਾਰੇ ਖਲੋ, ਮੈਂ ਪਹਿਲਾਂ ਖਾ ਕੇ ਵੇਖਣਾ ਵੀ ਸਵਾਦ ਹੈਗੀ ਹੈ ਕਿ ਨਹੀਂ ਹੈਗੀ। ਪੰਜਾਬੀ ਆ ਮਹਿਮਾਨ। ਉਹ ਯਾਰ ਇਹ ਕੌੜੀ ਨਿਕਲ ਆਈ ਆ। ਕੌੜੀ ਆ ਪੁੱਤ, ਖਾਏਗਾ? ਆ ਕੌੜੀ ਆ, ਖਾਏਗਾ? ਦੱਸੋ ਕਿੰਨੇ ਖਾਣੀ ਕੌੜੀ? ਖੋਲ ਨਾ ਖਾਊਗਾ। ਕੌੜੀ ਚਾਕਲੇਟ ਕਿੰਨੇ ਖਾਣੀ ਆ? ਯਾਰ ਬੜੀ ਕਮਾਈ ਹੈ ਤੁਹਾਡੀ। ਆ ਪੁੱਤਰ
ਪਿਆਰ ਸਾਡਾ ਬਣਿਆ ਰਵੇ। ਹੁਣ ਜੋ ਕੱਲ ਤੱਕ ਹੋ ਗਿਆ ਉਹਨੂੰ ਅਸੀਂ ਬਦਲ ਨਹੀਂ ਸਕਦੇ, ਪਰ ਜਿਹੜਾ ਕੱਲ ਨੂੰ ਆਉਣਾ ਕੱਲ ਉਹਨੂੰ ਅਸੀਂ ਜ਼ਰੂਰ ਸਵਾਰ ਸਕਦੇ ਹਾਂ ਜੇ ਅਸੀਂ ਉਹਦੇ ਲਈ ਕੋਸ਼ਿਸ਼ ਕਰੀਏ। ਨਹੀਂ ਹੋਣੀ ਚਾਹੀਦੀ ਉਹ ਇਹ ਆ ਕਿ ਜਦੋਂ ਵੀ ਕਿਤੇ ਕੋਈ ਨਫ਼ਰਤ ਦਾ ਕਿਤੋਂ ਵੀ ਸੁਨੇਹਾ ਆਉਂਦਾ ਵਾ ਤੇ ਆਪਾਂ ਉਹਨੂੰ ਕੋਸ਼ਿਸ਼ ਕਰੀਏ ਕਿ ਉੱਥੇ ਖਾ ਲਈਏ, ਉਹ ਗਾਂਹ ਤੋਂ ਨਾ ਜਾਣ ਦੇਈਏ। ਜਦੋਂ ਉਹਦੀ ਚੇਨ ਬਣ ਜਾਂਦੀ ਗਾਂਹ ਅਸੀਂ ਪਹੁੰਚਾਉਂਦੇ ਹਾਂ, ਫਿਰ ਉਹਦਾ ਕੰਮ ਨਜਾਇਜ਼ ਜਿਹੜੇ ਆ ਉਹਦੇ ਨਤੀਜੇ ਜਿਹੜੇ ਉਹ ਮਾੜੇ ਹੁੰਦੇ ਆ, ਹੈ ਕਿ ਨਹੀਂ। ਤੇ ਸਾਰਿਆਂ ਦਾ ਧੰਨਵਾਦ ਆ। ਤੇ ਹੋਰ ਵੀ ਵੀਰਾਂ ਭੈਣਾਂ ਨੂੰ ਭਾਈ ਆਓ ਆਪਣੀਆਂ ਜੜ੍ਹਾਂ ਦੇ ਨਾਲ ਜੁੜੋ ਆਪਣੇ ਪੁਰਾਤਨ ਪਿੰਡਾਂ ਦੇ ਵਿੱਚ। ਹਾਂਜੀ, ਜਿੱਥੇ ਸਾਡਾ ਅਸਲੀ, ਜਿੱਥੋਂ ਅਸੀਂ ਚੱਲੇ ਆ। ਠੀਕ ਆ, ਅੱਜ ਵਾਲੇ ਘਰ ਵੀ ਸਾਡੇ ਅਸਲੀ ਆ, ਪਰ ਇਹ ਵੀ ਸਾਡੇ ਅਸਲੀ ਆ। ਠੀਕ ਹੈ ਜੀ, ਤੇ ਸਾਰਿਆਂ ਨੂੰ ਮਿਹਰਬਾਨੀ ਜੀ, ਸਾਰਿਆਂ ਦੀ। ਠੀਕ ਹੈ ਜੀ, ਸਤਿ ਸ੍ਰੀ ਅਕਾਲ। ਚਲੋ ਜੀ, ਹੁਣ ਸਮਾਂ ਹੋ ਗਿਆ, ਸ਼ਾਮ ਪੈਣ ਲੱਗੀ ਹੈ, ਅਸੀਂ ਫਿਰ ਸਫ਼ਰ ਕਰਨਾ ਵਾ। ਚੱਲਦੇ ਰਹੀਏ, ਫਿਰ ਜ਼ਿੰਦਗੀ ਰਹੀ ਤੇ ਫਿਰ ਮਿਲਾਂਗੇ ਸਾਰਿਆਂ ਨੂੰ।